IPL ਦਾ ਮੈਚ ਕਿ ਕਿੰਗਸ 11 ਸਾਡੀ ਇੰਨੀ ਮਿਹਨਤ ਨਾਲ ਪਹੁੰਚੀ 11 ਸਾਲਾਂ ਬਾਅਦ ਫਾਈਨਲ ਦੇ ਵਿੱਚ ਪਹੁੰਚੀ ਸੀ ਤੇ ਲੋਕਾਂ ਦਾ ਕਹਿ ਦੋ ਵੀ ਸੜਕਾਂ ਤੇ ਉਤਰੇ ਹੋਏ ਸੀਗੇ ਕਿ ਪੰਜਾਬ ਫਾਈਨਲ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਜੋ ਹੋਇਆ RCB ਜਿਹੜੀ ਇੰਨੇ ਟਾਈਮ ਤੇ ਉਹ ਵੀ ਬਹੁਤ ਟਾਈਮ ਦੇ ਇੰਤਜ਼ਾਰ ਕਰ ਰਹੇ ਸੀਗੇ ਕਿ ਇੱਕ ਵਾਰ ਤਾਂ IPL ਜਿੱਤੀਏ। 2008 ਤੋਂ ਲੈ ਕੇ 2024 ਤੱਕ ਦੇ ਜਿਹੜਾ IPL ਦਾ ਇਤਿਹਾਸ ਆ, ਪੰਜਾਬ ਮਹਿਜ ਸਿਰਫ ਇੱਕ ਵਾਰ 2014 ਦੇ ਫਾਈਨਲ 'ਚ ਗਿਆ ਸੀ। ਪੰਜਾਬ ਕਿੰਗਸ ਦੇ ਵਿੱਚ ਕੀ ਸੀਗੇ ਅਨਕੈਪਡ ਖਿਡਾਰੀ। ਹੁਣ ਅਨਕੈਪਡ ਖਿਡਾਰੀ ਕਿਹੜੇ ਹੁੰਦੇ ਆ? ਜਿਨ੍ਹਾਂ ਨੇ ਕੋਈ ਇੰਟਰਨੈਸ਼ਨਲ ਟੂਰਨਾਮੈਂਟ ਹੀ ਨਹੀਂ ਖੇਡਿਆ। ਪਹਿਲੀਆਂ 2 ਡਾਟ ਵਾਲਾ ਨਾ ਜਾਣੀਆਂ, ਇਹ 6 ਦੇ ਹੋ ਸਕਦਾ ਕਿ 10 ਬਣਾ ਕੇ ਉਹ ਜਿਤਾ। ਇੰਡੋਸ ਪੋਡਕਾਸਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਲਵੀ ਖੱਤਰੀ ਤੇ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਸਾਡਾ ਸਾਥ ਦੇਣ ਆਏ ਨੇ ਹਰਜੀਤ ਲਸਾੜਾ ਭਾਈ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਪੋਡਕਾਸਟ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਭਾਈ ਲੇਟੈਸਟ ਜਿਹੜੀ ਬਹੁਤ ਵੱਡੀ ਗੱਲ ਹੋ ਕੇ ਹਟੀ ਹੈ ਕੱਲ੍ਹ ਕਿ IPL ਦਾ ਮੈਚ ਕਿ ਕਿੰਗਸ 11 ਸਾਡੀ ਇੰਨੀ ਮਿਹਨਤ ਨਾਲ ਪਹੁੰਚੀ 11 ਸਾਲਾਂ ਬਾਅਦ ਫਾਈਨਲ ਦੇ ਵਿੱਚ ਪਹੁੰਚੀ ਸੀ ਤੇ ਲੋਕਾਂ ਦਾ ਕਹਿ ਦੋ ਵੀ ਸੜਕਾਂ ਤੇ ਉਤਰੇ ਹੋਏ ਸੀਗੇ ਕਿ ਪੰਜਾਬ ਫਾਈਨਲ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਜੋ ਹੋਇਆ RCB ਜਿਹੜੀ ਇੰਨੇ ਟਾਈਮ ਤੇ ਉਹ ਵੀ ਬਹੁਤ ਟਾਈਮ ਦੇ ਇੰਤਜ਼ਾਰ ਕਰ ਰਹੇ ਸੀਗੇ ਕਿ ਇੱਕ ਵਾਰ ਤਾਂ IPL ਜਿੱਤੀਏ। ਤਾਂ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਕੀ ਰਿਹਾ ਤੁਹਾਡਾ ਮਾਹੌਲ? ਮੈਚ ਲਵ ਜੀ ਮੈਂ ਵੀ ਦੇਖਿਆ। ਪਹਿਲਾਂ ਤਾਂ ਮੈਂ ਥੋੜਾ ਝਕਾਨੀ ਜਿਹੀ ਪੈ ਗਿਆ ਤੂੰ ਕਹਿੰਦੇ ਬਹੁਤ ਵੱਡੀ ਗੱਲ ਹੋ ਗਈ। ਮੈਂ ਖਰੇ ਤੇਰੇ ਕੋਲ ਬੈਟ ਚੱਕ ਕੇ ਲੈ ਗਿਆ ਜਾਂ ਕੋਈ ਬਾਲ ਚੱਕ ਕੇ ਲੈ ਗਿਆ ਹੋਣਾ ਤਾਂ ਨਹੀਂ। ਪੰਜਾਬ ਦੇ ਵਿੱਚ ਉਤਸੁਕਤਾ ਇਸ ਕਰਕੇ ਜ਼ਿਆਦਾ ਸੀਗੀ। ਪਹਿਲੀ ਗੱਲ ਤਾਂ 2008 ਤੋਂ ਲੈ ਕੇ 2024 ਮੈਂ ਫਿਰ ਤੋਂ ਦੁਬਾਰਾ ਕਹਿ ਦੇਵਾਂ 2008 ਤੋਂ ਲੈ ਕੇ 2024 ਤੱਕ ਦੇ ਜਿਹੜਾ IPL ਦਾ ਇਤਿਹਾਸ ਆ, ਪੰਜਾਬ ਮਹਿਜ ਸਿਰਫ ਇੱਕ ਵਾਰ 2014 ਦੇ ਫਾਈਨਲ 'ਚ ਗਿਆ ਸੀਗਾ। ਮਤਲਬ ਕਿ ਸੋਕਾ ਹੀ ਚੱਲਦਾ ਆ ਰਿਹਾ ਸੀਗਾ। ਬਿਲਕੁਲ। ਦੂਸਰਾ, ਲੋਕਾਂ ਦੇ ਜਿਹੜੇ ਪੰਜਾਬ ਦੇ ਜਿਹੜੇ ਫੋਲੋਵਰ ਆ, ਜਿਹੜੇ ਇਸ ਟੀਮ ਦੇ ਮਗਰ ਜਾਂਦੇ ਨੇ, ਯਾਨੀ ਪਸੰਦ ਕਰਦੇ ਨੇ ਕਿੰਗਸ 11 ਪੰਜਾਬ, ਉਹਨਾਂ ਨੂੰ ਇਹ ਸੀਗਾ ਵੀ ਚਲੋ ਪੰਜਾਬ ਦੀ ਟੀਮ ਆ ਅਤੇ ਚਲੋ ਆਪਾਂ ਇਹਨਾਂ ਨੂੰ ਸਮਰਥਨ ਤਾਂ ਦੇਣਾ ਹੀ ਆ। ਪਰ ਉਹਨਾਂ ਦੇ ਜ਼ਿਹਨ 'ਚ ਵੀ ਇਹ ਹੁੰਦਾ ਸੀਗਾ ਵੀ ਖੈਰ ਇਹਨੂੰ ਜਿੱਤਣਾ ਤਾਂ ਨਹੀਂ ਹੈਗਾ ਵੀ 6ਵੇਂ-7ਵੇਂ ਨੰਬਰ 'ਤੇ ਉੱਥੇ ਕਿਉਂ ਕਰੂਟੀ ਜਾਣਾ। ਬਿਲਕੁਲ। ਅਤੇ ਜਿਹੜਾ ਇਹਨਾਂ ਦਾ ਕੋਚ ਸੀਗਾ ਪੌਂਟਿੰਗ ਤੋਂ ਪਹਿਲਾਂ ਪੰਜਾਬ ਜਿਹੜੇ ਕਿੰਗਸ ਆ ਉਹ 5 ਵਾਰ ਪਲੇ ਆਫ ਤੱਕ ਹੀ ਪਹੁੰਚ ਚੁੱਕੀ ਸੀਗੀ। ਯਾਨੀ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਨਹੀਂ ਸੀਗੀ। ਹਾਂਜੀ। ਹੁਣ ਪੰਜਾਬ ਕਿੰਗਸ ਸਾਲ 2024 ਦਾ ਜਿਹੜਾ IPL ਸੀਗਾ ਉਹਦੇ ਵਿੱਚ 9ਵੇਂ ਸਥਾਨ 'ਤੇ ਰਹੀ ਸੀਗੀ। ਅਤੇ ਜਦੋਂ ਇੱਕ 9ਵੇਂ ਸਥਾਨ 'ਤੇ ਜਿਹੜੀ ਰਹਿੰਦੀ ਟੀਮ ਆ ਉਹਦੇ ਬਾਰੇ ਫਿਰ ਖਿਡਾਰੀਆਂ ਦੀ ਮਨੋਦਸ਼ਾ ਵੀ ਕੀ ਹੋਊਗੀ ਕਿ ਵੀ ਹੈ ਨਹੀਂ ਸਾਡੇ 'ਚ ਉਹ ਗੱਲਬਾਤ, ਜਾਣੀ ਕਿ ਉਹ ਇੱਕ ਹੁੰਦਾ ਨਾ ਵੀ ਅੱਧੇ ਮਨੋ ਜਿਹਾ ਬੰਦਾ ਫਿਰ ਗਰਾਊਂਡ 'ਤੇ ਲਾਇਆ। ਟਰਨਿੰਗ ਪੁਆਇੰਟ ਹੁਣ ਇੱਥੇ ਆ ਕੇ ਆਉਂਦਾ ਸੀਗਾ ਕਿਉਂਕਿ ਦੋਨੋਂ ਪਾਸੇ ਮਾਰਦੇ ਸੀ। ਟੀਮ ਦਾ ਮਨੋਬਲ ਵੀ ਘਟਿਆ ਸੀਗਾ ਅਤੇ ਇਹਦੇ ਜਿਹੜੇ ਚਾਹੁਣ ਵਾਲੇ ਸੀਗੇ ਉਹਨਾਂ ਨੂੰ ਵੀ ਸੀਗਾ ਵੀ ਚਲੋ ਉੱਦਾਂ ਸਪੋਰਟ ਕਰ ਦਿਓ, ਚੱਕ ਲਓ ਰੱਖ ਲਓ ਹੋ ਜੂਗੀ। ਆਸ ਘੱਟ ਕੀਤੀ ਜਾਂਦੀ ਸੀ। ਬਿਲਕੁਲ। ਰਿੱਕੀ ਪੌਂਟਿੰਗ ਦੀ ਜਿਹੜੀ ਉੱਥੇ ਐਂਟਰੀ ਹੁੰਦੀ ਆ, ਮੈਂ ਹੂਬਹੂ ਦੱਸਦਾ ਜਿਹੜੀ ਉੱਥੇ ਸਟੇਟਮੈਂਟ ਲੱਗੀ ਆ। ਧਰਮਸ਼ਾਲਾ ਦੇ ਵਿੱਚ ਇਹਨਾਂ ਦਾ ਪਹਿਲਾ ਕੈਂਪ ਸੀਗਾ। ਉਸ ਟਾਈਮ ਦੀ ਮਨੋਦਸ਼ਾ ਦੇਖੋ ਕੀ ਚੱਲਦੀ ਹੈ ਕਿ ਇੰਨੇ ਸਾਲਾਂ ਤੋਂ ਕੀ ਹੋਇਆ, ਪਿਛਲੀ ਵਾਰ ਵੀ 9ਵੇਂ ਨੰਬਰ 'ਤੇ ਆਏ ਆ। ਰਿੱਕੀ ਪੌਂਟਿੰਗ ਨੇ ਧਰਮਸ਼ਾਲਾ ਦੇ ਕੈਂਪ ਦੇ ਵਿੱਚ ਪਹਿਲੇ ਦਿਨ ਹੀ ਜਾ ਕੇ ਉਹਨਾਂ ਖਿਡਾਰੀਆਂ ਨੂੰ ਇਹ ਕਿਹਾ ਸੀਗਾ ਵੀ ਅਸੀਂ ਹੁਣ ਤੱਕ ਦੀ ਸਭ ਤੋਂ ਬਿਹਤਰੀਨ ਟੀਮ ਬਣਾਉਣੀ ਆ ਔਰ ਆਹੀ ਟੀਮ ਆ ਔਰ ਇਹਨੇ ਜਿੱਤਣਾ ਆ। ਯਾਨੀ ਕਿ ਉਹਦੇ ਬਰਡਾਂ ਦੇ ਵਿੱਚ ਕਿਉਂਕਿ ਬੰਦੇ ਦਾ ਤਜਰਬਾ ਆ। ਬਿਲਕੁਲ ਠੀਕ ਆ ਨਾ ਜੀ। ਐਡੇ ਉਹਨੇ ਕੱਪ ਜਿੱਤੇ ਹੋਏ ਆ। ਉਹਨੇ ਇੱਕ ਯਾਨੀ ਕਿ ਨਵੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਹੀ ਇੱਕ ਹੁੰਦਾ ਨਾ ਵੀ ਇੱਕ ਜੋਸ਼, ਇੱਕ ਤਕੜਾ ਖਿਡਾਰੀ ਜਿਹਦਾ ਇੱਕ ਨਾਮ ਹੋਵੇ, ਜੁੱਸਾ ਹੋਵੇ, ਜਦੋਂ ਉਹ ਤੁਹਾਡੇ ਨਾਲ ਆ ਕੇ ਇਹੋ ਜਿਹਾ ਸੰਵਾਦ ਕਰਦਾ ਕਿ ਛੱਡ ਦਿਓ ਜੋ ਪਿੱਛੇ ਸੀਗੀਆਂ ਕਮੀਆਂ, ਇਹ ਅਸੀਂ ਤਕੜੇ ਹੋਣਾ ਆ, ਇਹੀ ਟੀਮ ਆ, ਇਹੀ ਸਭ ਤੋਂ ਤਕੜੀ ਆ ਔਰ ਤੁਸੀਂ ਸਭ ਤੋਂ ਤਕੜੇ ਆ ਔਰ ਅਸੀਂ ਜਿੱਤਣਾ ਆ। ਬਿਲਕੁਲ। ਅਤੇ ਉਹ ਮਤਲਬ ਕਿ ਰੂਹ ਉਹਨੇ ਉਹਦੇ ਵਿੱਚ ਫੂਕ ਦਿੱਤੀ ਆ ਅਤੇ ਇਸ ਚੀਜ਼ ਨੂੰ ਉਹਨੇ ਆਪਣੀ ਟ੍ਰੇਨਿੰਗ ਦੇ ਵਿੱਚ ਉਹਨੇ ਕੀਤਾ ਵੀ ਆ। ਬਿਲਕੁਲ। ਅਤੇ ਇਹਦੇ ਵਿੱਚ ਨਾ ਫਿਰ ਜੇ ਆਪਾਂ ਥੋੜ੍ਹੀ ਜਿਹੀ ਸ਼ਾਰਟ ਦੇ ਵਿੱਚ ਕਰੀਏ ਵੀ ਰਿੱਕੀ ਪੌਂਟਿੰਗ ਨੇ ਉੱਥੇ ਫਿਰ ਮਤਲਬ ਕਿ ਟਰਨਿੰਗ ਪੁਆਇੰਟ ਜਿਹੜਾ ਉਹਨੇ ਗੱਲ ਕੀਤੀ ਆ ਉਹਦੇ ਵਿੱਚ ਅਸਲ 'ਚ ਜਾਨ ਫੂਕੀ ਕਿਵੇਂ ਆ। ਪਹਿਲੀ ਗੱਲ ਤਾਂ ਉਹਨੇ 2-3 ਜਿਹੜੇ ਫੈਸਲੇ ਲੈਣਾ ਮੈਨੂੰ ਉਹ ਬੜੇ ਪਸੰਦ ਆਏ ਸੀਗੇ। ਪਹਿਲੀ ਗੱਲ ਤਾਂ ਉਹਨੇ ਤੁਹਾਡੀ ਜਿਹੜੀ ਮਨੋਬਲ ਉਹਨੂੰ ਵਧਾਇਆ। ਦੂਸਰਾ, ਉਹਨੇ ਸ਼ੇਰਸ ਅਈਅਰ ਦੇ ਉੱਪਰ ਭਰੋਸਾ ਕੀਤਾ। ਤੀਸਰਾ, ਜਿਹੜੀ ਸ਼ਾਇਦ ਤੁਸੀਂ ਕਦੀ ਗੌਰ ਨਹੀਂ ਕੀਤਾ, ਰਿੱਕੀ ਨੇ ਜਿਹੜੇ ਅਨਕੈਪਡ ਖਿਡਾਰੀ ਸੀ
ਉਹਨਾਂ ਦੇ ਉੱਪਰ ਭਰੋਸਾ ਜਤਾਤਾ। ਹੂੰ ਇਹ ਕੋਈ ਛੋਟਾ ਮੋਟਾ ਫੈਸਲਾ ਨਹੀਂ ਸੀਗਾ, ਇਹ ਤੁਹਾਡਾ ਮਨ ਨੰਬਰ ਹੋਰ ਵੀ ਸਿੱਟ ਸਕਦੇ ਸੀਗੇ। ਉਹ ਬਾਕੀ ਦੇ ਵਿੱਚ ਆਪਾਂ ਕਹਿੰਦੇ ਆ ਜੀ ਉਹ ਭੁਮਰਾ ਇੰਨੇ ਕਰੋੜ ਮੰਗਦਾ, ਦੇ ਦਿਓ ਯਾਰ, ਉਹ ਡਬਲ ਦੇ ਦਿਓ ਬਈ। ਉਹ ਕੈਪਡ ਖਿਡਾਰੀ ਆ। ਪੰਜਾਬ ਕਿੰਗਸ ਦੇ ਵਿੱਚ ਕੀ ਸੀਗੇ? ਅਨਕੈਪਡ ਖਿਡਾਰੀ। ਹੁਣ ਅਨਕੈਪਡ ਖਿਡਾਰੀ ਕਿਹੜੇ ਹੁੰਦੇ ਆ? ਜਿਨ੍ਹਾਂ ਨੇ ਕੋਈ ਇੰਟਰਨੈਸ਼ਨਲ ਟੂਰਨਾਮੈਂਟ ਹੀ ਨਹੀਂ ਖੇਡਿਆ। ਕੱਪ ਜਿੱਤਣ ਦੀ ਤਾਂ ਬਹੁਤ ਹੀ ਗੱਲ, IPL ਦੇ ਵਿੱਚ ਵੀ ਕਦੀ ਪਹਿਲਾਂ ਨਹੀਂ ਖੇਡੇ ਹੈਗੇ। ਆਹ ਹੁੰਦਾ ਅਨਕੈਪਡ ਖਿਡਾਰੀ। ਤੇ ਉਹਦੇ ਉੱਪਰ ਇਹਨੇ ਭਰੋਸਾ ਕਰ ਦਿੱਤਾ। ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਕਿਹੜੀ ਸੀ? ਪੰਜਾਬ ਦੇ ਖਿਡਾਰੀ ਦੀ। ਤਾਂ ਮਤਲਬ ਰਿੱਕੀ ਨੇ ਪੰਜਾਬੀ ਜੁੱਸੇ ਦੇ ਉੱਪਰ ਭਰੋਸਾ ਕੀਤਾ। ਔਰ ਠੀਕ ਹੈ ਕਿ ਫਾਈਨਲ ਹਾਰਿਆ, 6 ਰਨ ਨਾਲ ਹੀ ਹਾਰਿਆ। ਜੇ ਕਿਤੇ ਹੈਜ਼ਲਵੁੱਡ ਜਿਹਨੂੰ ਕਹਿੰਦੇ ਸੀਗੇ ਨੇ ਫਾਈਨਲ ਦੇ ਵਿੱਚ ਇਹ ਓਵਰ ਕਰਾਉਂਦਾ ਤਾਂ ਵੈਸੇ ਕਦੀ ਹਾਰੀ ਵੀ ਨਹੀਂ, ਜਿਹਦਾ ਵੀ ਉਹਨੇ ਫਾਈਨਲ ਓਵਰ ਕਰਾਤਾ। ਪਹਿਲੀਆਂ 2 ਡਾਟ ਬਾਲਾਂ ਨਾ ਜਾਣੀਆਂ, ਇਹ 6 ਦੇ ਹੋ ਸਕਦਾ ਕਿ 10 ਬਣਾ ਕੇ ਉਹ ਜਿਤਾ ਦਿੰਦੇ। ਉਹ ਵੱਖਰੀ ਗੱਲ ਹੈ ਕਿ ਜਿਹੜਾ 24 ਰਨ ਜਿੰਨੇ ਕੁ ਮਾਰ ਗਿਆ, ਜਿੰਨੇ ਕੁ ਚਾਹੀਦੇ ਸੀ, ਚਲੋ 6 ਘਟੇ ਸੀਗੇ। ਉਹਨੂੰ ਵੈਸੇ ਕੈਮਰਾ ਕੋਹਲੀ ਤੇ ਘੁੰਮਦਾ ਰਹਿ ਗਿਆ, ਪਰ ਉਹਨੂੰ ਕਿਸੇ ਨੇ ਦਿਖਾਇਆ ਨਹੀਂ। ਨਹੀਂ, ਪਰ ਇਹ ਵੀ ਕਹਿ ਦਿੰਦੇ ਆ ਬਾਅਦ ਵਿੱਚ, ਹੁਣ ਜਦੋਂ ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ ਕਿ ਵੀ ਚਲੋ ਕੋਈ ਗੱਲ ਨਹੀਂ, ਕੋਹਲੀ ਵੀ ਪੰਜਾਬੀ ਹੈ। ਕੋਹਲੀ ਦਾ ਇੱਦਾਂ ਸੀਗਾ ਵੀ ਜਿਹੜਾ ਪਹਿਲਾ ਲੀਗ ਮੈਚ ਇਹਨਾਂ ਦਾ ਚੱਲਦਾ ਸੀਗਾ, ਜਦੋਂ ਪੰਜਾਬ ਕਿੰਗਸ ਨੇ ਉਹਨੂੰ ਹਰਾਇਆ ਸੀਗਾ, ਉਦੋਂ ਥੋੜੀ ਜਿਹੀ ਨਾ ਖਿੱਚੋ ਤਾਣ ਕੋਹਲੀ ਦੇ ਨਾਲ ਹੋ ਗਈ। ਇਸ ਕਰਕੇ ਥੋੜਾ ਮੈਚ ਦੇ ਵਿੱਚ ਨਾ ਵੱਡੀ ਚੋਟੀ ਦਾ ਜ਼ੋਰ ਲੱਗਿਆ ਸੀ ਵੀ ਕੋਹਲੀ ਢਾਉਣਾ ਆ। ਪੰਜਾਬ ਦੇ ਦਿਮਾਗ 'ਚ ਇਹ ਚੱਲਦਾ ਵੀ ਕੋਹਲੀ ਢਾਉਣਾ ਆ। ਪਰ ਖੈਰ ਮੈਂ ਇੱਦਾਂ ਨਹੀਂ ਕਹਿੰਦਾ ਹੈਗਾ, ਮੈਂ ਤਾਂ ਕਹਿੰਦਾ ਵੀ ਇੱਕੋ ਟੀਮਾਂ ਦੇ ਖਿਡਾਰੀ ਆ, ਗੇਮ ਵਧੀਆ ਹੋਣੀ ਚਾਹੀਦੀ ਆ, ਤੇ ਉਹ ਗੇਮ ਵਧੀਆ ਸੀਗੀ। ਬਿਲਕੁਲ ਬਿਲਕੁਲ ਭਾਜੀ।